ये जिहड़ा गनी सी ना, हाँ जी, वो गनी जिहड़ा सिखां तो मुसलमान होया, हाँ जी, उन्हें साडी चाची नूं मखौल कीता। अच्छा, इन्हें जाके लंबरदार नूं दस्सिया। हम्म, लंबरदार ने आख्या मैं सवेरे आऊँगा। हम्म, लंबरदार आया, उन्हें आवाज़ मार के बाहर कढ़ लिया। हम्म, बाहर कढ़ के ते लंबरदार ने उन्होंने लक्को जफा पा लिया। साडे बंदे जिहड़े सी ना, ये मारदे सी उन्होंने डांगा। आ भैड़ां पईयां मैं वेखियां ना, अच्छा, वो जो डकदा सी बावां। हम्म, अखीर मुंडा खुंडा सी, छुट के नੱਠ गया। हम्म, उन्हें फिर ढिड च गुस्सा रखिया तो मैनू ਉਹਦਾ मुंडा आंदा है चल ਇਹ ਪੈਲੀਏ ਨੂੰ चलीए। अच्छा, ਜਿਹੜੇ ਪੈਲੀਏ ਨੂੰ ਗਏ ਆ, ਉਹਨੇ ਗੰਨਾ ਹੱਥ 'ਚ ਫੜਿਆ ਹੈ। हम्म, ਜਿਹੜੇ ਮੈਂ ਲਾਗੇ ਗਿਆ, ਉਹਨੇ 3-4 ਗੰਨੇ ਮੇਰੇ ਲੱਕ 'ਚ ਮਾਰੇ ਨੇ। हम्म, ਤੇ ਉਹ ਮੁੰਡਾ ਉਹਦਾ ਆਂਦਾ ਬਨਾ ਮਾਰ ਬਨਾ ਮਾਰ। ਤੇ ਉਹਨੇ ਮੈਨੂੰ ਆਂਦਾ ਵੀ ਘਰ ਜਾ ਕੇ ਨਾ ਦੱਸੀ। ਮੈਂ ਅੱਜ ਤੱਕ ਘਰ ਹੀ ਨਹੀਂ ਦੱਸਿਆ ਆਣ ਕੇ। ਅੱਜ ਤੱਕ ਦੱਸਿਆ ਹੀ ਨਹੀਂ ਨਾ, ਕਿਸੇ ਨੂੰ ਨਹੀਂ ਦੱਸਿਆ। ਅੱਜ ਦੱਸਣ ਦੇ ਆਹੋ, ਅੱਜ ਦੱਸਣ ਡਿਆ। ਜੇ ਦੱਸਦਾ ਤਾਂ ਫਿਰ ਲੜਾਈ ਹੋਣੀ ਸੀ ਨਾ। ਵਾਹ ਜੀ, ਮੈਂ ਤਾਂ ਕੁੱਤਿਆਂ ਦੀਆਂ ਲੱਤਾਂ ਕੁੱਟਣ ਲੱਗ ਪਿਆ। ਅੱਛਾ ਜੀ, ਬਸ ਇਹ ਨਹੀਂ ਪਤਾ ਵੀ ਇਹ ਕੁੱਤਾ ਵੱਢੇਗਾ ਜਾਂ ਕੀ ਕਰੇਗਾ। ਡਰ ਹੀ ਨਹੀਂ ਸੀ ਆਉਂਦਾ। ਇਹਨਾਂ ਇਸ਼ਕ ਲੱਗਾ ਵੀ ਡਰ ਨਹੀਂ। ਉਹ ਕੁੱਤੇ ਬਾਜ਼ਾਰ 'ਚ ਮੈਂ ਭੱਜਾ ਫਿਰਾਂ ਰਾਤ ਨੂੰ 10-11 ਵਜੇ। 10-11 ਵਜੇ ਮੈਂ ਕੁੱਤਿਆਂ ਦੀਆਂ ਲੱਤਾਂ ਕੁੱਟ ਕੱਟ ਕੇ ਆਣ ਕੇ ਸੌਂਦਾ ਸੀ। ਅਖੀਰ ਮੈਂ ਨਾ ਕਸੂਰ ਚਲੇ ਗਿਆ। ਮੂੰਹੋਂ ਉਤਕੂ ਤੂਤੀਆਂ ਬੋਲਣਾ, ਜਰਾ ਠਾਕ ਜ਼ਬਾਨ ਨੂੰ ਗੰਦਿਆ ਹੋਏ। ਰੰਨਾਂ ਵਿੱਚ ਧੰਨਾ ਕਿਆ ਫਸਲ ਬੈਠਾ, ਕਿਸੇ ਭਾਗ ਭਰੀ ਨਾ ਚੰਡਿਆ ਹੀ। ਤੇਰੀਆਂ ਖੁਰਦਲੀਆਂ ਸਿਰਤਾਂ ਸਾਫ ਹੋ ਸਨ ਜਦੋਂ ਝਾੜ ਖਰਾਬ ਤੇ ਰੰਦਿਆ ਹੋਏ। ਔਖੇ ਵਕਤ ਕੌਣ ਛਡਾਵ ਸੀ ਤੈਨੂੰ ਮੀਆਂ ਵਾਰਸਾ ਰੱਬ ਦਾ ਬੰਦਿਆ ਹੋਏ। ਵਾਹ ਜੀ ਵਾਹ। ਉਹ ਸਿੱਖ ਨੇ ਕਿਹਾ ਵੀ ਮੈਂ ਥਾਣੇਦਾਰ ਨਾਲ ਗੱਲ ਕਰਕੇ ਆਉਣਾ। ਥਾਣੇਦਾਰ ਨੇ ਕਿਹਾ ਮੈਨੂੰ ਰੁਪਈਆ 300 ਦੇ ਦਿਓ ਤੇ ਮੈਂ ਸੜਕ ਤੇ ਲਿਆ ਕੇ ਪਾ ਦੂੰਗਾ। ਉੱਥੋਂ ਫਿਰ ਇਹ ਪਿੰਡ ਸਾਰਾ ਫਿਰ ਸਿੱਖਾਂ ਵੀ ਸਾਡੇ ਨਾਲ ਡਾਂਗਾ ਛਾਂਗਾ ਲੈ ਕੇ ਆਏ। ਸਾਡੀਆਂ ਬੰਦਿਆਂ ਕੋਲ ਡਾਂਗਾ ਛਾਂਗਾ ਲੈ ਕੇ ਜਿਹੜੇ ਥਾਣੇ ਉਹਨੇ ਸਾਨੂੰ ਲਿਆ ਕੇ ਬਾਤਾ। ਅੱਛਾ, ਜਿਹੜੇ ਬਾਤਾ ਤੇ ਡਾਂਗਾ ਸਾਡੀਆਂ ਥਾਣੇਦਾਰ ਤੇ ਲੈ ਗਏ। ਅੱਛਾ, ਤੇ ਜਿਹੜੀਆਂ ਨੇ ਬਿਸਤਰੇ ਥੱਲੇ ਲਗਾਈਆਂ ਸੀ ਨਾ, ਉਹ ਬਚ ਗਈਆਂ। ਜਦੋਂ ਇਕੱਠੇ ਰਹਿੰਦੇ ਹੁੰਦੇ ਸੀ ਆਪਸ 'ਚ ਸਿੱਖਾਂ ਦਾ ਮੁਸਲਮਾਨਾਂ ਦਾ ਕਿੱਦਾਂ ਹੁੰਦਾ ਸੀ ਰਹਿਣ ਸਹਿਣ? ਬੜਾ ਸਲੂਕ ਸੀ। ਬੜਾ ਸਲੂਕ ਸੀ। ਅਸੀਂ ਸਾਰਾ ਤੇ ਉਹਨਾਂ ਦੀਆਂ ਪੈਲੀਆਂ 'ਚੋਂ ਲਿਆਉਂਦੇ ਸਾਂ। ਪੱਠੇ ਵੱਢ ਲਿਆ, ਗੰਨੇ ਲਿਆ, ਚਨੇ ਛੋਲੇ ਕੁੱਟ ਲਿਆ, ਹਰ ਚੀਜ਼ ਤੋਂ ਉਹਨਾਂ ਦੀਆਂ ਤਾਂ ਪੈਲੀਆਂ ਸੀ। ਇਹ ਸਕੂਲੋਂ ਆਏ ਤੇ ਮਾਸਟਰ ਸਾਹਿਬ ਆਉਂਦੇ ਸੀ, ਜਿਹੜਾ ਅੱਜ ਸਭ ਕੁਝ ਦਿੱਤਾ ਇਹਨੂੰ ਪਕਾਉਣਾ ਹੈ। ਐਤਵਾਰ ਜਦੋਂ ਛੁੱਟੀ ਹੁੰਦੀ ਸੀ ਉਹਨੇ ਸਾਰਾ ਪਿੱਛਾ ਪਕਾਉਣਾ ਹੈ। ਅੱਛਾ, ਤੇ ਜ਼ਬਾਨ ਮੇਰੀ ਇੰਨੀ ਚੱਲਦੀ, ਮੈਂ ਉਹਨਾਂ ਮੁੱਠਾਂ ਦੇ ਉੱਤੇ ਸਰ ਉਹਨਾਂ 'ਤੇ ਮਜੀਟਰ ਸੀ ਤੁਸੀਂ? ਆਹੋ, ਮੈਂ ਉਹਨਾਂ ਦੇ ਉੱਤੇ। ਉਹ ਸਿੱਖਾਂ ਤੋਂ ਮੁਸਲਮਾਨ ਹੋਏ ਸੀ। ਅੱਛਾ, ਤੇ ਜਦੋਂ ਪਾਕਿਸਤਾਨ ਬਣਿਆ ਤੇ ਉਹ ਆਖਣ ਲੱਗਾ ਉਹਦਾ ਪਿਓ ਵੀ ਚਲੋ ਅਸੀਂ ਅੱਗੇ ਵੀ ਸਿੱਖ ਸਹੀ ਉਹ ਸਿੱਖ ਹੀ ਹੋ ਜਾਵਾਂਗੇ, ਅਸੀਂ ਨਹੀਂ ਜਾਣਾ। ਅੱਛਾ, अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड जंडियाला दे विच बैठे हैं तो साढ़े सामने जोड़े बजुर्ग ने जिला अमृतसर के ने तो इन्हों के कोलों पुछांगे 47 की कहानी कि आ लोग 47 वेले किस तरह पाकिस्तान तक आए, इन्हों का उत्थे रहन सहन किदां दा सी। इन्होंने दस्सिया कि मेरे नाल सिख ते हिंदू लड़के पढ़ते भी ने, उन्होंने बारे भी गलबात करांगे तो इत्थे आके बजुर्गों ने की मुश्किलातां देखियां, किवें मजदूरियां कीतियां, वो सारी कहानी इन्हां दी जुबानी सुनते हैं। अस्सलाम वालेकुम। वालेकुम सलाम। की हाल चाल है बजुर्गो? शुक्र अल्हम्दुलिल्लाह। की नाम है अपना? मराजदीन। मराजदीन। तुहाडे वालिद साहब दा? बदरदीन, मियाँ बदरदीन। सही हो गया। ते दादा जी दा? दादे जी दा खैरदीन। खैरदीन, सही हो गया। केड़ी बरादरी अपनी? परदादे दा भी। परदादे दा भी दस दो। अल्लाह दिता। अल्लाह दिता, वाह जी वाह। केड़ी बरादरी अपनी? रहमानी। रहमानी। बजुर्गो हिंदुस्तान दे विच अपना केड़ा पिंड हुंदा सी? नूरपुर। नूरपुर पदरी लागे लगदी सी। अच्छा, पदरी लागे लगदी सी। आहो, ओह मरब्बा के विचों फासला सी, उत्थे पानी जांदे सा स्कूले। अच्छा, उत्थे पढ़े आ। ओहदे आले दुआले केड़े केड़े पिंड लगदे सी? और लावें सी ते कौले वाला सी ते छेड़न, ये 3-4 पिंड विरले दूर दूर है। अच्छा अच्छा, ਇਹਦੀ तहसील केड़ी सी? तहसील अजनाला। अजनाला ते जिला अमृतसर। हाँ, सही हो गया। किड्डा को बड़ा पिंड सी अपना? पिंड घर मुसलमाना दे
20 ਘਰ ਇਹ ਹੋਣੇ 20 ਸਿੱਖਾਂ ਦੇ ਸਨ। ਅੱਛਾ ਦੁਆਬੇ ਛੋਟਾ ਹੀ ਛੋਟਾ ਪਿੰਡ ਸੀ। ਸਹੀ ਹੋ ਗਿਆ। ਸਿੱਖ ਜਿਹੜੇ ਸੀ ਉਹਨਾਂ ਦੇ ਵਿੱਚ ਲੰਬੜਦਾਰ ਹੈਗਾ ਸੀ ਕੋਈ? ਲੰਬੜਦਾਰ ਹੈਗਾ ਸੀ। ਕੀ ਨਾਂ ਸੀ ਉਹਦਾ? ਨਾਂ ਨਹੀਂ ਯਾਦ ਹੋਣਾ। ਅੱਛਾ ਨਾਂ ਨਹੀਂ ਯਾਦ ਉਹਦਾ। ਹਾਂ। ਮੁਸਲਮਾਨਾਂ ਦੇ ਵਿੱਚ ਵੀ ਕੋਈ ਲੰਬੜਦਾਰੀ ਹੈ ਸੀ? ਨਹੀਂ, ਸਿਰਫ ਇੱਕ ਹੀ ਲੰਬੜਦਾਰੀ ਸੀ। ਉਹ ਹੀ ਕੋਈ ਲੰਬੜਦਾਰ। ਪਿੰਡ ਹੀ ਛੋਟਾ ਸੀ। ਅੱਛਾ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕੋ ਹੀ ਮਸਜਿਦ ਸੀ। ਅੱਛਾ ਉਹ ਸਾਡੇ ਵਿਹੜੇ 'ਚ ਸੀ। ਅੱਛਾ ਤੁਹਾਡੇ ਵਿਹੜੇ 'ਚ ਸੀ? ਸਾਡੇ ਵਿਹੜੇ 'ਚ ਸੀ। ਵਾਹ ਜੀ ਵਾਹ। ਮਕਾਨ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ ਹੁੰਦੇ ਸੀ? ਕੱਚੇ। ਅੱਛਾ ਕੱਚੇ ਹੁੰਦੇ ਸੀ। ਕੋਈ ਉੱਥੇ ਮਕਾਨ ਪਿੰਡ ਦੇ ਵਿੱਚ ਪੱਕਾ ਇੱਕ ਕਿਸੇ ਦਾ ਹੈਗਾ ਸੀ, ਚਬਾਰਾ ਨਿੱਕਾ ਜਿਹਾ। ਅੱਛਾ ਕੋਈ ਮਕਾਨ ਪੱਕਾ ਕੋਈ ਨਹੀਂ ਸੀਗਾ। ਸਿੱਖਾਂ ਦੇ ਵੀ ਕੱਚੇ ਸੀ ਤੇ ਤੁਹਾਡੇ ਕੱਚੇ ਵੀ? ਸਿੱਖਾਂ ਦੇ ਵੀ। ਸਹੀ ਹੋ ਗਿਆ। ਰਹਿਮਾਨੀ ਬਰਾਦਰੀ ਤੋਂ ਇਲਾਵਾ ਵੀ ਕਿਹੜੀ ਬਰਾਦਰੀ ਮੁਸਲਮਾਨਾਂ ਦੀ ਰਹਿੰਦੀ ਸੀ ਉੱਥੇ? ਉਹ ਉੱਥੇ ਤਰਖਾਣ ਸੀ। ਇਹ ਇੱਕ ਚੌਧਰੀ ਜਿਹੜਾ ਸਿੱਖਾਂ ਤੋਂ ਮੁਸਲਮਾਨ ਹੋਇਆ ਸੀ। ਅੱਛਾ ਗਨੀ ਸੀ ਉਹਦੇ ਨਾਂ। ਅੱਛਾ ਤੇ ਗੌਰਵ ਦੇ ਪਿਓ ਦੇ ਨਾਂ ਸੀ। ਉਹ ਸਿੱਖਾਂ ਤੋਂ ਮੁਸਲਮਾਨ ਹੋਏ ਸੀ। ਅੱਛਾ ਤੇ ਜਦੋਂ ਪਾਕਿਸਤਾਨ ਬਣਿਆ ਤੇ ਉਹ ਆਖਣ ਲੱਗਾ ਉਹਦਾ ਪਿਓ ਵੀ ਚਲੋ ਅਸੀਂ ਅੱਗੇ ਵੀ ਸਿੱਖ ਸਹੀ ਸਿੱਖ ਹੀ ਹੋ ਜਾਵਾਂਗੇ, ਅਸੀਂ ਨਹੀਂ ਜਾਣਾ। ਅੱਛਾ ਨਾ ਜਾਣਾ। ਉਹ ਚਾਚਾ ਮੇਰਾ ਦੱਸਦਾ ਅਸੀਂ ਬਣਾਇਆ ਪ੍ਰੋਗਰਾਮ। ਗੱਲ ਸੁਣ, ਅਸੀਂ ਨਾ 12-13 ਨੌਵਾਂ ਜਿਹੜੀਆਂ ਜਵਾਨਾਂ ਕੁੜੀਆਂ ਉਹਨਾਂ ਦੇ ਨਾਂ ਲਿਖੇ ਤੇ ਉਹਨੂੰ ਜਾ ਕੇ ਕਿਹਾ ਵੀ ਆ ਵੇਖ ਇਹਦੇ ਵਿੱਚ ਤੇਰੀ ਵੀ ਨੂੰਹ ਨੂੰ ਉਹਨਾਂ ਰੱਖ ਲੈਣਾ ਸੀ, ਫਲਾਣੇ ਢਿੰਗੜੇ ਯਾਰਾਂ ਕਿ 10-12 ਉਹਨਾਂ ਜਵਾਨਾਂ ਰੱਖ ਲੈਣੀਆਂ ਸੀ। ਫਿਰ ਆਂਦਾ ਚਲੋ ਫਿਰ ਨਹੀਂ ਲੈਣਾ। ਅੱਛਾ ਲੜਕੀਆਂ ਦੇ ਨਾਂ ਲਿਖੇ ਹੋਏ ਸਨ? ਲਿਖੇ ਸੀ ਉਹਨੂੰ ਯਕੀਨ ਦੇਣ ਵਾਸਤੇ ਵੀ ਤੇਰੀ ਵੀ ਨੂੰਹ ਨਾਲ ਰੱਖ ਲੈਣੀ ਤੇ ਵੀ ਰੱਖ ਲੈਣੀ ਹੈ ਜਵਾਨਾਂ ਕੁੜੀਆਂ। ਅੱਛਾ ਤੇ ਫਿਰ ਉਹ ਆਂਦਾ ਵੀ ਚਲੋ ਭਈ ਨਹੀਂ ਹੁਣ ਨਹੀਂ ਲੈਣਾ। ਫਿਰ ਉਹ ਨਾਲ ਤਿਆਰ ਹੋਇਆ। ਜਿਹੜੇ ਸਿੱਖ ਦਾ ਸਾਡੇ ਨਾਲ ਪਿਆਰ ਸੀ ਨਾ, ਪਹਿਲਾਂ ਆਉਂਦਾ ਰਿਹਾ ਖੈਰ ਮੇਰਾ ਫਿਰ ਅਖੀਰ ਆਖਣ ਲੱਗਾ ਵੀ ਹੁਣ ਵਾਹ ਕੋਈ ਨਹੀਂ ਜਾਂਦੀ, ਹੁਣ ਇੱਥੋਂ ਨਿਕਲੋ। ਚਲੋ ਜੀ ਉਹ ਤੁਹਾਡੇ ਕੋਲ ਪੂਰੀ ਕਹਾਣੀ ਸੁਣਾਂਗਾ ਮੈਂ। ਪਹਿਲੇ ਅਸੀਂ ਪੁੱਛ ਲਈਏ ਥੋੜ੍ਹੀਆਂ ਪਿੰਡ ਦੀਆਂ ਗੱਲਾਂ। ਆਪਣਾ ਜਿਹੜਾ ਪਿੰਡ ਸੀ ਹਾਂ, ਇੱਥੇ ਕੋਈ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ? ਲੱਗਦਾ ਸੀ। ਕੀ ਨਾਂ ਦਾ ਮੇਲਾ ਹੁੰਦਾ ਸੀ? ਕਿਹੜੇ ਪਿੰਡ ਲੱਗਦਾ ਸੀ? ਇਸ ਮੇਲੇ ਤੇ ਕਈ ਸਾਡੇ ਵੀ ਲੱਗਦਾ ਸੀ, ਸਾਡੇ ਵੀ ਘਰਾਂ ਦੇ ਲਾਗੇ ਮੇਲਾ ਲੱਗਦਾ ਸੀ। ਅੱਛਾ ਦਰਬਾਰ ਸੀ ਉੱਥੇ? ਦਰਬਾਰ ਹੈਗਾ ਸੀ। ਅੱਛਾ ਤੇ ਦੂਰੇ ਹੋਰ ਪਰਾਂ ਲੋਰੀਮਲ ਦਾ ਉੱਥੇ ਵੀ ਦਰਬਾਰ ਹੈਗਾ ਸੀ। ਲੋਰੀਮਲ ਦਾ ਲੱਗਦਾ ਸੀ ਮੇਲਾ। ਤੇ ਇਹ ਪਿੰਡ ਹੀ ਸਾਡੇ ਦੂਰ ਸਨ। ਅੱਛਾ ਅੱਛਾ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ, ਹਾਂ, ਇਹ ਜ਼ਿਆਦਾ ਮੁਸਲਮਾਨਾਂ ਦੇ ਹੁੰਦੇ ਸੀ ਕਿ ਸਿੱਖਾਂ ਦੇ ਹੁੰਦੇ ਸੀ? ਅੱਛਾ ਉਹਨਾਂ ਦਾ ਤੇ ਮੈਨੂੰ ਇੰਨਾ ਪੱਕਾ ਨਹੀਂ ਨਾ ਪਤਾ ਕਿ ਕਿਉਂ। ਜਿਹੜਾ ਪੜ੍ਹਦੇ ਸਾਂ ਸਕੂਲੋਂ ਆਏ ਤੇ ਮਾਸਟਰ ਸਾਹਿਬ ਆਉਂਦੇ ਸੀ ਜਿਹੜਾ ਅੱਜ ਸਭ ਕੁਝ ਦਿੱਤਾ ਇਹਨੂੰ ਪਕਾਉਣਾ ਹੈ। ਐਤਵਾਰ ਜਦੋਂ ਛੁੱਟੀ ਹੁੰਦੀ ਸੀ ਉਹਨੇ ਸਾਰਾ ਪਿੱਛਾ ਪਕਾਉਣਾ ਹੈ। ਅੱਛਾ ਤੇ ਜ਼ਬਾਨ ਮੇਰੀ ਇੰਨੀ ਚੱਲਦੀ ਮੈਂ ਉਹਨਾਂ ਮੁੱਠਾਂ ਦੇ ਉੱਤੇ ਸਾਂ, ਉਹਨਾਂ ਤੇ ਮਨੀਟਰ ਸੀ ਤੁਸੀਂ? ਆਹੋ ਮੈਂ ਉਹਨਾਂ ਦੇ ਉੱਤੇ ਸਾਂ। ਅੱਛਾ ਬਾਬਾ ਜੀ ਇਹ ਜਿਹੜਾ ਸਕੂਲ ਸੀ ਤੁਹਾਡਾ ਇਹ 5ਵੀਂ ਤੱਕ ਹੁੰਦਾ ਸੀ ਕਿ ਚੌਥੀ ਤੱਕ ਹੁੰਦਾ ਸੀ? ਹੁਣ ਮੈਂ ਦੂਸਰੀ ਸਾਂ, ਗਾਂ ਦਾ ਮੈਨੂੰ ਪਤਾ ਨਹੀਂ ਜੇ ਕਿੰਨੀ ਚ ਹੈ। ਤੇ ਇਹੋ ਹੀ ਤੇ ਸਕੂਲ ਸੀ ਵੱਡਾ। ਅੱਛਾ ਅੱਛਾ ਹੋਰ ਕੋਈ ਹੈਗਾ ਨਹੀਂ ਸੀ। ਜਿਹੜੇ ਬੱਚੇ ਤੁਹਾਡੇ ਨਾਲ ਪੜ੍ਹਦੇ ਸੀ ਹਾਂ, ਉਹਨਾਂ ਦੇ ਕੋਈ ਨਾਂ ਚੇਤਾ ਨੇ? ਜਿਹੜੇ ਮੇਰੇ ਪਿੰਡੋਂ ਜਾਂਦੇ ਸੀ ਉਹਨਾਂ ਦਾ ਨਾਂ ਸੀ, ਇੱਕ ਨਾਂ ਸਈਦ, ਇੱਕ ਨਾਂ ਕਰਸ਼ੈਦ ਤੇ ਮੇਰੇ ਨਾਲ ਮਰਾਜਦੀਨ। ਇਹ 3 ਮੁੰਡੇ ਮੁਸਲਮਾਨ ਦੇ ਸਨ। ਤੇ ਸਿੱਖਾਂ ਦੇ? ਤੇ ਸਿੱਖਾਂ ਦਾ ਹੈਗਾ ਸੀ ਜਸਵੰਤ। ਉਹਦਾ ਨਾਂ ਇੱਕ ਦਾ ਯਾਦ ਆ ਤੇ ਇੱਕ ਹਿੰਦੂ ਸੀ, ਇੱਕ ਸਿੱਖ ਸੀ। ਹਿੰਦੂ ਦਾ ਨਾਂ ਨਹੀਂ ਯਾਦ? ਹਿੰਦੂ ਦਾ ਨਹੀਂ। ਅੱਛਾ 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 ਤੁਹਾਡੇ ਉਹ ਨਾਲ ਪੜ੍ਹਦੇ ਹੁੰਦੇ ਸੀ? ਹਾਂਜੀ। ਸਹੀ ਹੋ ਗਿਆ। ਇਕੱਠੇ ਜਾਂਦੇ ਆ, ਇਕੱਠੇ ਆਉਂਦੇ ਸਾਂ। ਪੈਦਲ ਹੀ ਜਾਂਦੇ ਹੁੰਦੇ ਸੀ? ਪੈਦਲ ਹੀ। ਥੋੜਾ ਸੀ ਪੈਣਾ, 2 ਮਰਬੇ ਹੈ ਸੀ। ਅੱਛਾ 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 ਬਾਬਾ ਜੀ ਜਿਹੜਾ ਪਿੰਡ ਸੀ ਤੁਹਾਡਾ ਹਾਂ, ਉਹਦੇ ਵਿੱਚ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ ਫਸਲਾਂ ਨੂੰ? ਨਹਿਰੀ ਵੀ ਉਂਝ ਹੈਗਾ ਸੀ। ਆਹੋ ਨਹਿਰੀ ਸੁਗਾ ਵੀ ਲੰਘਦਾ ਸੀ ਤੇ ਖੂਹ ਵੀ ਹੈਗਾ ਸੀ। ਅੱਛਾ ਅੱਛਾ ਖੂਹ ਦਾ ਵੀ ਤੇ ਨਹਿਰੀ ਵੀ ਦੋਵੇਂ ਹੈਗੇ। ਅੱਛਾ ਅੱਛਾ ਤੇ ਪਾਣੀ ਪੀਣ ਵਾਲੇ ਖੂਹ ਉਹ ਵੀ ਪਿੰਡ ਦੇ ਵਿੱਚ ਲੱਗੇ ਸਨ? ਉਹ ਜਿਹੜੇ ਮਸਜਿਦ ਦੇ ਵਿੱਚ ਖੂਹੀ ਸੀ ਨਾ, ਹਾਂਜੀ, ਪਾਣੀ ਉੱਥੋਂ ਸਾਰਾ ਪਿੰਡ ਪਾਣੀ ਉੱਥੋਂ ਖੜਦਾ ਸੀ। ਅੱਛਾ ਅੱਛਾ ਤੇ ਉਹ ਇੱਕ ਹੁੰਦਾ ਸੀ ਸਕਾ, ਉਹ ਘੜੇ ਭਰ ਕੇ ਨਾ, ਘੜੇ ਸੀ ਉਦੋਂ, ਘੜੇ ਭਰ ਕੇ ਤੇ ਘਰ ਦੇ ਕੇ ਆਉਂਦਾ ਸੀ। ਅੱਛਾ ਤੇ ਰਾਤ ਨੂੰ ਇੱਕ ਰੋਟੀ ਉਸ ਲੈਂਦੇ ਸੀ। ਅੱਛਾ ਤੇ ਗੁਰਦੁਆਰੇ ਜਿਹੜੇ ਸੀ ਉਹ ਹੈਗਾ ਸੀ ਪਿੰਡ ਦੇ ਵਿੱਚ? ਗੁਰਦੁਆਰਾ ਹੈਗਾ ਸੀ। ਇੱਕ ਹੀ ਸੀ ਗੁਰਦੁਆਰਾ? ਇੱਕੋ ਹੀ ਗੁਰਦੁਆਰਾ। ਅੱਛਾ ਮਸਜਿਦ ਆਪਣੀ ਪੱਕੀ ਸੀ ਕਿ ਕੱਚੀ ਸੀ? ਮਸਜਿਦ ਪੱਕੀ ਸੀ। ਅੱਛਾ ਪੱਕੀ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਆਪਣੀ ਰਿਸ਼ਤੇਦਾਰੀ ਕਿਹੜੇ ਪਿੰਡਾਂ 'ਚ ਸੀ? ਨਾਨਕੇ ਕਿੱਥੇ ਸੀ ਆਪਣੇ? ਨਾਨਕੇ ਹੈਗੇ ਸੀ ਡਿਆਲ। ਡਿਆਲ ਹੈਗੇ ਸੀ ਨਾਲਾ ਹੁੰਦਾ ਹੈ। ਹਾਂਜੀ ਨਾਲੇ ਅੱਗੇ ਡਿਆਲ ਸੀ, ਸਮੋਵਾਲ ਡਿਆਲ।
ਅੱਛਾ ਅੱਛਾ, ਉੱਥੇ ਨਾਨਕੇ ਸੀ। ਆ ਸਹੀ ਹੋ ਗਿਆ। ਜਦੋਂ ਇਕੱਠੇ ਰਹਿੰਦੇ ਹੁੰਦੇ ਸੀ ਹਾਂ। ਆਪਸ 'ਚ ਸਿੱਖਾਂ ਦਾ ਮੁਸਲਮਾਨਾਂ ਦਾ ਕਿੱਦਾਂ ਹੁੰਦਾ ਸੀ ਰਹਿਣ ਸਹਿਣ? ਬੜਾ ਸਲੂਕ ਸੀ, ਹੂੰ ਬੜਾ ਸਲੂਕ ਸੀ। ਹੂੰ। ਅਸੀਂ ਸਾਰਾ ਤੇ ਉਹਨਾਂ ਦੀਆਂ ਪੈੜੀਆਂ ਚੋਂ ਲਿਆਉਂਦੇ ਸਾਂ, ਪੱਠੇ ਵੱਢ ਲਿਆ, ਗੰਨੇ ਲਿਆ, ਇਹ ਚਨੇ ਛੋਲੇ ਕੁੱਟ ਲਿਆ, ਹਰ ਚੀਜ਼ ਤੋਂ ਉਹਨਾਂ ਦੀਆਂ ਤਾਂ ਪੈੜੀਆਂ ਸੀ। ਮੁਸਲਮਾਨਾਂ ਦੀ ਜ਼ਮੀਨ ਕਿਹੜੀ ਸੀ? ਮੁਸਲਮਾਨ ਜ਼ਮੀਨ ਉਹ ਹੀ ਸੀ ਜਿਹੜਾ ਸਿੱਖਾਂ ਤੋਂ ਮੁਸਲਮਾਨ ਹੋਇਆ ਸੀ, ਉਹਦੀ ਜ਼ਮੀਨ ਸੀ, ਹੋਰ ਕਿਸੇ ਦੀ ਜ਼ਮੀਨ ਨਹੀਂ ਸੀ। ਅੱਛਾ, ਕੁਛ ਨਹੀਂ ਸੀ ਕਹਿੰਦੇ ਹੈ ਜਦੋਂ ਵੀ ਮਰਜ਼ੀ ਦਾ ਮਰਜ਼ੀ ਪੱਠੇ ਵੱਢ ਲਿਆਓ? ਨਹੀਂ, ਅੱਜ ਕੱਲ ਤੇ ਕੋਈ ਪੈਲੀ 'ਚ ਨਹੀਂ ਵੜਨ ਦਿੰਦਾ। ਉਹਨਾਂ ਦੇ ਕੰਮ ਕਰਦੇ ਸਾਂ। ਹੂੰ। ਅੱਛਾ, ਸਹੀ ਉਹਨਾਂ ਦੇ ਕੰਮ ਕਰਦੇ ਹਾਂ ਤਾਂ ਨਹੀਂ ਸੀ ਉਹ ਹੈ। ਸਹੀ ਸਹੀ ਉਹ ਆਪ ਤੇ ਉਹ ਕਰਦੇ ਕੱਖ ਨਹੀਂ ਸੀ, ਉਹਨਾਂ ਗੋਡੇ ਬੰਨ੍ਹ ਕੇ ਤਾਸ਼ ਖੇਡਣ ਡਏ ਨੇ। ਅੱਛਾ, ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਐਂ ਦੀ ਜਗ੍ਹਾ ਵੀ ਹੈਗੀ ਸੀ ਜਿੱਥੇ ਬਹਿ ਕੇ ਲੋਕ ਖੇਲਦੇ ਹੋਣ ਜਾਂ ਕੋਈ ਫੈਸਲੇ ਹੁੰਦੇ ਹੋਣ ਪੰਚਾਇਤ ਦੇ? ਉਹ ਜਿਹੜਾ ਲੰਬੜਦਾਰ ਸੀ ਨਾ ਉਹ ਫੈਸਲੇ ਕਰਦਾ ਸੀ। ਲੰਬੜਦਾਰ ਜਿਹੜਾ ਸੀ? ਆਹੋ, ਹੂੰ। ਉਹ ਵੀ ਸੁਣ ਲਓ। ਹੂੰ। ਇਹ ਜਿਹੜਾ ਗਨੀ ਸੀ ਨਾ, ਹਾਂਜੀ ਉਹ ਗਨੀ ਜਿਹੜਾ ਸਿੱਖਾਂ ਤੋਂ ਮੁਸਲਮਾਨ ਹੋਇਆ, ਹਾਂਜੀ। ਉਹਨੇ ਸਾਡੀ ਚਾਚੀ ਨੂੰ ਮਖੌਲ ਕੀਤਾ। ਅੱਛਾ। ਇਹਨਾਂ ਜਾ ਕੇ ਲੰਬੜਦਾਰ ਨੂੰ ਦੱਸਿਆ। ਹੂੰ ਲੰਬੜਦਾਰ ਨੇ ਆਖਿਆ ਮੈਂ ਸਵੇਰੇ ਆਊਂਗਾ। ਹੂੰ ਲੰਬੜਦਾਰ ਆਇਆ, ਉਹਨੇ ਆਵਾਜ਼ ਮਾਰ ਕੇ ਬਾਹਰ ਕੱਢ ਲਿਆ। ਹੂੰ ਬਾਹਰ ਕੱਢ ਕੇ ਤੇ ਲੰਬੜਦਾਰ ਨੇ ਉਹਨੂੰ ਲੱਕੋ ਜੱਫਾ ਪਾ ਲਿਆ। ਸਾਡੇ ਬੰਦੇ ਜਿਹੜੇ ਸੀ ਨਾ, ਇਹ ਮਾਰਦੇ ਸੀ ਉਹਨੂੰ ਡਾਂਗਾ, ਆ ਭੇੜਾਂ ਪਈਆਂ ਮੈਂ ਵੇਖੀਆਂ ਨਾ, ਅੱਛਾ। ਉਹ ਜੋ ਡੱਕਦਾ ਸੀ ਬਾਵਾ। ਹੂੰ ਅਖੀਰ ਮੁੰਡਾ ਖੁੰਡਾ ਸੀ, ਛੁੱਟ ਕੇ ਨੱਠ ਗਿਆ। ਹੂੰ ਉਹਨੇ ਵੀ ਢਿੱਡ 'ਚ ਗੁੱਸਾ ਰੱਖਿਆ ਤੇ ਮੈਨੂੰ ਉਹਦਾ ਮੁੰਡਾ ਆਂਦਾ ਹੈ ਚੱਲ ਇਹ ਪੈਲੀਏ ਨੂੰ ਚੱਲੀਏ। ਅੱਛਾ। ਜਿਹੜੇ ਪੈਲੀਏ ਨੂੰ ਗਏ ਆ, ਉਹਨੇ ਗੰਨਾ ਹੱਥ 'ਚ ਫੜਿਆ ਹੈ। ਹੂੰ ਜਿਹੜੇ ਮੈਂ ਲਾਗੇ ਗਿਆ, ਉਹਨੇ 3-4 ਗੰਨੇ ਮੇਰੇ ਲੱਕ 'ਚ ਮਾਰੇ ਨੇ। ਹੂੰ ਤੇ ਉਹ ਮੁੰਡਾ ਉਹਦਾ ਆਂਦਾ ਬਨਾ ਮਾਰ ਤੇ ਉਹਨੇ ਮੈਨੂੰ ਆਂਦਾ ਵੀ ਘਰ ਜਾ ਕੇ ਨਾ ਦੱਸੀ। ਮੈਂ ਅੱਜ ਤੱਕ ਘਰ ਹੀ ਨਹੀਂ ਦੱਸਿਆ ਆਣ ਕੇ। ਅੱਜ ਤੱਕ ਦੱਸੇ ਹੀ ਨਹੀਂ ਨਾ, ਕਿਸੇ ਨੂੰ ਨਹੀਂ ਦੱਸਿਆ। ਅੱਜ ਦੱਸਣ ਦੇ? ਆਹੋ, ਅੱਜ ਦੱਸਣ ਡਿਆ। ਜੇ ਦੱਸਦਾ ਤਾਂ ਫਿਰ ਲੜਾਈ ਹੋਣੀ ਸੀ ਨਾ। ਵਾਹ ਜੀ ਵਾਹ, ਬੜੀ ਗੱਲ ਹੈ ਤੁਹਾਡੀ। ਤੁਸੀਂ ਬਰਦਾਸ਼ਤ ਕਰ ਗਏ ਲੇਕਿਨ ਲੜਾਈ ਨਹੀਂ ਹੋਣ ਦਿੱਤੀ। ਉਹ ਤੈਨੂੰ ਕਿਹੜੀਆਂ ਗੱਲਾਂ ਦੱਸਾਂ ਬਰਦਾਸ਼ਤ ਕਰਨੀਆਂ, ਬੜੀਆਂ ਬਰਦਾਸ਼ਤ। ਅਸੀਂ ਇਸ ਪਾਸੇ ਨਹੀਂ ਗਏ ਸਾਰੀ ਉਮਰ। ਅਸੀਂ ਲੜ ਕੇ ਨਹੀਂ ਵੇਖਿਆ, ਪੈਸੇ ਲੜ ਕੇ ਨਹੀਂ ਲਏ, ਰਾਜਗੀਰੀ ਕੀਤੀ ਲੋਕਾਂ ਦੇ ਘਰਾਂ 'ਚ। ਕਿਹੜੇ ਤੁਹਾਨੂੰ ਪੈਸੇ ਦੱਸਣ ਜਿਹੜੇ ਛੱਡੇ ਨੇ? ਇੱਕ ਵਾਰੀ ਮੰਗੇ, 2 ਵਾਰੀ ਮੰਗੇ, ਚੱਲ ਪਈ। ਵਾਹ ਜੀ ਵਾਹ। ਅਸੀਂ ਨਹੀਂ, ਮੈਂ ਨਹੀਂ ਲੜ ਕੇ ਪੈਸੇ ਲਏ। ਮੈਂ ਅੱਜ ਤੱਕ ਕਿਸੇ ਨੂੰ ਜੱਫਾ ਪਾ ਕੇ ਲੜਿਆ ਨਹੀਂ ਗਾ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਜ਼ਬਾਨ ਨੂੰ ਕੰਟਰੋਲ 'ਚ ਰੱਖਿਆ। ਇਹ ਸਭ ਨਾਲੋਂ ਜ਼ਿਆਦਾ ਬਰਦਾਸ਼ਤ ਜਿਹੜੀ ਹੈ ਨਾ ਬੰਦਾ ਕਰਦਾ, ਬੱਲੇ ਉਹ ਹੀ ਬੰਦਾ ਸਭ ਨਾਲੋਂ ਉੱਚਾ। ਜਿਹੜਾ ਬੰਦਾ ਗਰਮੀ ਖਾਏਗਾ ਨੁਕਸਾਨ ਬੜਾ ਪਾਏਗਾ। ਐਸੇ ਤਰ੍ਹਾਂ ਹੀ ਹੈ। ਅੱਛਾ, ਪੈਸੇ ਲੱਗਣਗੇ, ਨਾਲੇ ਉਹ ਥਾਣੇਦਾਰ ਭੌਂ ਤੇ ਪਾਉਣਗੇ, ਨਾਲੇ ਗਾਲਾਂ ਕੱਢਣਗੇ, ਨਾਲੇ ਪੈਸੇ ਲੈਣਗੇ, ਨਾਲੇ ਬੀਚ ਹੋ ਜਾਣਾ ਪਿੰਡ ਦੇ ਵਿੱਚ। ਬੜੇ ਨੁਕਸਾਨ ਨੇ। ਐਸੇ ਤਰ੍ਹਾਂ ਹੀ ਸ਼ਰਾਫਤ ਨਾਲ ਜ਼ਿੰਦਗੀ ਕੱਟੀ ਤੁਸੀਂ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂ, ਉਸ ਵੇਲੇ ਕੀ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ? ਕਿਵੇਂ ਤੁਸੀਂ ਉੱਠੇ ਸੀ? ਉਦੋਂ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਸਿੱਖ ਸੀ ਨਾ ਹੂੰ। ਸਾਡਾ, ਉਹ ਦੁੱਧ ਖੜਦਾ ਸੀ ਉਸ 1-2 ਘਰਾਂ ਤੋਂ। ਅੱਛਾ ਉਹਨੇ ਪਹਿਲਾਂ ਤਾਂ ਆਂਦਾ ਰਿਹਾ ਖੈਰ, ਮੇਰੇ ਆਖਿਆ ਲਾਹੌਰ ਆਉਂਦਾ ਸੀ ਦੁੱਧ ਲੈ ਕੇ। ਅੱਛਾ। ਮੁੜ ਕੇ ਆਖਣ ਗਿਆ ਵੀ ਹੁਣ ਵਾਹ ਕੋਈ ਨਹੀਂ ਜੇ। ਪਹਿਲਾਂ ਬੰਦ ਕਰਦਾ ਰਿਹਾ ਤੁਹਾਡੀ? ਆਹੋ, ਉਹਨੇ ਬੜਾ ਸਾਰੇ, ਲੇਕਿਨ ਸਾਰੇ ਪਿੰਡ ਨੇ ਸਿੱਖਾਂ ਨੇ ਸਾਡੇ ਨਾਲ ਫਿਰ ਅੱਗੋਂ ਗੱਲ ਸੁਣ ਲਓ। ਹੂੰ। ਉਹਨਾਂ ਆਖਿਆ ਵੀ ਹੁਣ ਇੱਥੋਂ ਨਿਕਲੋ। ਹੂੰ। ਇਹਨਾਂ ਆਖਿਆ ਵੀ ਅਸੀਂ ਹੁਣ ਕੀ ਕਰੀਏ? ਅਸੀਂ 4 ਬੰਦੇ ਜਿਹੜੇ ਇੱਧਰ ਘੱਲੇ ਸੀ ਨਾ ਪਾਕਿਸਤਾਨ 'ਚ, ਹਾਂਜੀ। ਮੋਟਰਾਂ ਲਿਆਓ, ਅੱਛਾ। ਬੱਚਿਆਂ ਨੂੰ ਖੜੀਏ। ਚੋਂ ਕੋਈ ਨਹੀਂ ਵਾਪਸ ਗਿਆ। ਉਹ ਸਿੱਖ ਨੇ ਕਿਹਾ ਵੀ ਮੈਂ ਥਾਣੇਦਾਰ ਨਾਲ ਗੱਲ ਕਰਕੇ ਆਉਣਾ। ਹੂੰ। ਥਾਣੇਦਾਰ ਨੇ ਕਿਹਾ ਮੈਨੂੰ ਰੁਪਈਆ 300 ਦੇ ਦਿਓ ਤੇ ਮੈਂ ਸੜਕ ਤੇ ਲਿਆ ਕੇ ਪਾ ਦੂੰਗਾ। ਹੂੰ। ਉੱਥੋਂ ਫਿਰ ਪਿੰਡ ਸਾਰਾ, ਫਿਰ ਸਿੱਖਾਂ ਵੀ ਸਾਡੇ ਨਾਲ ਡਾਂਗਾ ਛਾਂਗਾ ਲੈ ਕੇ ਆਏ। ਸਾਡੀਆਂ ਬੰਦਿਆਂ ਕੋਲ ਡਾਂਗਾ ਛਾਂਗਾ ਲੈ ਕੇ ਜਿਹੜੇ ਥਾਣੇ ਉਹਨੇ ਸਾਨੂੰ ਲਿਆ ਕੇ ਬਾਤਾ। ਅੱਛਾ। ਜਿਹੜੇ ਬਾਤਾ ਤੇ ਡਾਂਗਾ ਸਾਡੀਆਂ ਥਾਣੇਦਾਰ ਤੇ ਲੈ ਗਏ। ਅੱਛਾ। ਤੇ ਜਿਹੜੀਆਂ ਨੇ ਬਿਸਤਰੇ ਥੱਲੇ ਲਗਾਈਆਂ ਸੀ ਨਾ, ਉਹ ਬਚ ਗਈਆਂ। ਹੂੰ। ਉਹ ਤੁਰ ਲੱਗਿਆ, ਇਹਨਾਂ ਉਹ ਵੀ ਸੁੱਟ ਦਿੱਤੀਆਂ ਉੱਥੇ। ਅੱਛਾ। ਹੁਣ ਉੱਥੇ ਕੀ ਬਣਿਆ ਵੀ ਅਸਰ ਦਾ ਟਾਈਮ ਹੋਇਆ ਤੇ ਜਨਾਨੀਆਂ ਆਟੇ ਗੁੰਨਣ ਡਈਆਂ ਹੂੰ। ਰੋਟੀ ਪਕਾਓ। ਉੱਥੇ ਕੀ ਹੋਇਆ, ਹੁਣ ਉਹ ਚਾਚਾ ਦੱਸਦਾ ਵੀ ਮੈਂ 3-4 ਬੁੱਢੜੇ ਫੜ ਕੇ, ਇੱਕ ਕਾਰ ਆ ਰਹੀ ਆ ਅੰਮ੍ਰਿਤਸਰ ਵੱਲੋਂ। ਹੂੰ। ਮੈਂ ਅਸੀਂ ਸੜਕ ਰੋਕ ਲਈ। ਹੂੰ। ਸੜਕ ਰੋਕ ਲਈ, ਉਹ ਸੀ ਚੀਮਾ ਸਾਹਿਬ ਫੌਜ ਦਾ। ਹੂੰ। ਉਹ ਆਂਦਾ ਕੀ ਗੱਲ ਆ? ਅਸੀਂ ਆਖਿਆ ਜੀ ਸਾਡਾ ਕੋਈ ਇੰਤਜ਼ਾਮ ਕਰੋ। ਹੂੰ। ਹੁਣ ਕਿਹਾ ਥਾਣਾ ਤਾਂ ਤੁਹਾਡੇ ਲਾਗੇ। ਅਸੀਂ ਆਖਿਆ ਥਾਣੇ ਵਾਲੇ ਡਾਂਗਾ ਵੀ ਖੋ ਕੇ ਲੈ ਗਏ ਨੇ। ਅੱਛਾ। ਹੈ ਹੁਣ ਆਂਦਾ ਵੀ ਅੱਛਾ, ਨਾਲ ਦੇ ਉਹਨਾਂ ਤੇਰੇ ਕੋਲ ਕਿੰਨੇ ਕਰਾਉਂਦੇ ਨੇ? ਹੂੰ। ਉਹਨਾਂ ਆਖਿਆ ਜੀ 50 ਗਏ। ਆਂਦਾ ਫਿਰ ਹੋਰ ਲੈ ਲਾ। ਆਂਦਾ ਨਹੀਂ ਬੜੇ ਨੇ 50। ਉਹ ਟਾਲੀ ਦੇ ਨਾਲ ਲਾ ਕੇ ਨਾ ਤੇ ਖਲੋ ਗਿਆ। ਹੂੰ। ਉਹਨੇ ਫਿਰ ਉਹ ਚੀਮਾ ਸਾਹਿਬ ਜਿਹੜਾ ਸੀ ਨਾ ਫੌਜ ਦਾ,
ਉਹਨੇ ਜਾ ਕੇ 4 ਮੋਟਰਾਂ ਘੱਲੀਆਂ, ਉਹਦੇ ਵਿੱਚ ਬਹਿ ਕੇ ਤੇ ਸਾਨੂੰ ਵਾਗੇ ਆਣ ਕੇ ਤਾਰਿਆ। ਉਹਨਾਂ ਲਓ ਹੁਣ ਜਦੋਂ ਮਰਜ਼ੀ ਤੁਸੀਂ ਜਾਓ। ਵਾਹ ਜੀ ਵਾਹ। ਸਿੱਖ ਸੀ ਉਹ ਬੰਦਾ ਚੀਮਾ ਜਿਹੜਾ ਸੀ? ਚੀਮਾ ਮੁਸਲਮਾਨ ਸੀ, ਮੁਸਲਮਾਨ ਫੌਜ ਦਾ ਆਪਣਾ ਪਾਕਿਸਤਾਨ ਦਾ ਸੀ ਉਹ। ਅੱਛਾ ਮੁਸਲਮਾਨ ਦਾ ਸੀ। ਮੁਸਲਮਾਨ। ਸਹੀ ਹੋ ਗਿਆ। ਫਿਰ ਤੁਸੀਂ ਜਦੋਂ ਇੱਥੇ ਵਾਗੇ ਆਏ, ਹਾਂ, ਵਾਗਿਓਂ ਕਿਵੇਂ ਆਪਣੇ ਲਾਹੌਰ ਦੇ ਵਿੱਚ ਰਹੇ ਤੁਸੀਂ? ਜਿਹੜਾ ਕਮਿਆਲਪੁਰਾ ਗਾਜ਼ੀਆਬਾਦ ਆ, ਮੇਰੇ ਭਰਾ ਦੇ ਇੱਥੇ 2 ਸਾਂਢੂ ਸਨ। ਉਹ ਸਾਨੂੰ ਉੱਥੇ ਪਾ ਗਏ ਤੇ ਸਾਨੂੰ ਆਂਦਾ ਵੀ ਤੁਸੀਂ ਬਹੋ, ਮੈਂ ਪਤਾ ਲਿਆਉਣਾ ਉੱਥੇ ਕਮਿਆਲਪੁਰੇ ਕੋਈ ਜਗ੍ਹਾ ਹੈਗੀ ਆ ਰਹਿਣ ਵਾਸਤੇ। ਉਹ ਆਇਆ, ਉਹਨੇ ਆਪਣੇ ਸਾਂਢੂਆਂ ਨੂੰ ਪੁੱਛਿਆ, ਉਹਨੇ ਆਖਿਆ ਜਗ੍ਹਾ ਬਤੇਰੀ ਆ। ਉਹਨਾਂ ਆ ਗਏ ਉੱਥੋਂ ਬਿਸਤਰ ਚੁੱਕ ਕੇ ਆ ਗਏ ਜਿਸ ਵੇਲੇ, ਤੇ ਉਹਨਾਂ ਨੇ ਸਾਨੂੰ ਉਹ ਜਿਹੜਾ ਮਹੱਲਾ ਸੀ ਨਾ ਸਿੱਖਾਂ ਦਾ ਮਹੱਲਾ, ਉਹ ਮਹੱਲੇ 'ਚ ਲਿਆ ਕੇ ਮਕਾਨ ਵੇਖੇ, ਕੋਈ ਸੜੇ ਸਨ, ਛੱਤਾਂ ਸੜੀਆਂ, ਕਈਆਂ ਕੁਛ ਹੋਇਆ। ਤੇ ਉਹ ਇੱਕ ਪਰਾਂ ਮਕਾਨ ਪਰਾਂ ਹੈਗਾ ਸੀ ਥੋੜ੍ਹਾ ਬਾਜ਼ਾਰ ਤੋਂ ਹਟਵਾ, ਤੇ ਉੱਥੇ ਜਾ ਕੇ ਰਾਤ ਅਸੀਂ ਕੱਟੀ। ਤੇ ਘਰਦਿਆਂ ਨੇ ਕਿਹਾ ਇੱਥੇ ਜਾੜਾ ਨਹੀਂ ਰਹਿਣਾ ਇੱਥੇ। ਅਸੀਂ ਉਹ ਸਾਡੇ ਰਿਸ਼ਤੇਦਾਰ ਪਹਿਲਾਂ ਆਏ ਸੀ, ਅਸੀਂ ਵੀ ਉਹਨਾਂ ਦੇ ਵਿੱਚ ਜਾ ਕੇ ਤੇ ਫਿਰ ਗੁਜ਼ਾਰਾ ਕਰ ਲਿਆ। ਮੁੜ ਕੇ ਯੂਬ ਖਾਨ ਨੇ ਲਲਾਮ ਕੀਤੇ ਸਾਨੂੰ ਉੱਥੋਂ ਦਾ ਕੱਢਿਆ। ਅਸੀਂ ਫਿਰ ਉਹ ਪਲਾਟ ਲਿਆ, ਪਰ ਪਲਾਟ ਲੈ ਕੇ ਤੇ ਮੁੜ ਕੇ ਉੱਥੇ ਮਕਾਨ ਬਣਾ ਕੇ ਤੇ ਰਹਿ ਛੋੜ ਉੱਥੇ। ਸਹੀ। ਹੁਣ ਕਦੀ ਪਿੰਡ ਚੇਤਾ ਆਇਆ ਆਪਣਾ? ਪਿੰਡ ਜੀ ਕਰਦਾ ਸੀ ਵੇਖਣ ਨੂੰ, ਪਰ ਵੱਡੇ ਤਾਂ ਸਾਰੇ ਗਏ ਮਾਰ। ਹੈ ਤੁਸੀਂ ਤੇ ਹੈਗੇ ਹੋ ਨਾ? ਆਹੋ। ਤੁਹਾਡਾ ਦਿਲ ਤੇ ਕਰਦਾ ਹੋਣਾ? ਦਿਲ ਕਰਦਾ, ਵੇਖੀਏ ਮਸਜਿਦ ਸਾਡੀ ਦਾ, ਮਸਜਿਦ ਦਾ ਕੀ ਹਾਲ ਬਣਾਇਆ, ਕੀ ਕੀਤਾ ਉੱਥੇ। ਸਹੀ। ਸਾਡੇ ਉਹ 4 ਸੀ ਪਿਓ ਸਾਡੇ ਭਰਾ, ਉਹ 4 ਕਮਰੇ ਸਨ, ਅੱਗੇ ਸੋਫਾ ਸੀ, ਵਿਹੜਾ ਸੀ, ਵਿਹੜੇ ਦੇ ਵਿੱਚ ਮਸਜਿਦ ਸੀ। ਅੱਛਾ, ਕੋਈ ਦਰਖਤ ਵੀ ਲੱਗਾ ਸੀ ਪੁਰਾਣਾ? ਬੋਰਡ ਵਗੈਰਾ ਕੋਈ ਪਿੰਡ ਉਹ ਬੋਰਡ ਹੈਗਾ, ਆਹੋ, ਮਸਜਿਦ ਦੇ ਸਾਹਮਣੇ ਬੋਰਡ ਤੇ ਪਿੱਪਲ। ਅੱਛਾ। ਤੇ ਉਹਦੇ ਥੱਲੇ ਡੰਗਰ ਵਛਾ, ਤੇ ਥੱਲੇ ਉੱਥੇ ਹੀ ਬੰਦੇ ਮੰਜੇ ਡਾਉਂਦੇ ਸੀ, ਤੇ ਉੱਥੇ ਹੀ ਬੜਾ ਸਕੂਨ ਨਾਲ ਉੱਥੇ ਉਮਰ ਗੁਜ਼ਰੀ ਆ। ਤੇ ਛੱਪੜ ਨਾਲ ਹੀ ਛੱਪੜ ਸੀ। ਸੁਣਾ ਦੇਣਾ ਚਾਹੋ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਬਚਾ ਕੇ ਭੇਜਿਆ ਇੱਧਰ ਪਾਕਿਸਤਾਨ ਤੱਕ? ਵੱਡੇ ਸਾਰੇ ਫੌਤ ਹੋ ਗਏ। ਨਹੀਂ, ਕੋਈ ਉਹਨਾਂ ਦੀ ਔਲਾਦਾਂ ਤੇ ਹੈਗੀਆਂ ਨੇ ਨਾ ਉਸ ਪਿੰਡ ਦੇ ਵਿੱਚ, ਉਹਨਾਂ ਨੂੰ ਕੋਈ ਸੁਣਾ ਦੇ ਦਿਓ ਉਹਨਾਂ ਨੂੰ। ਇਹੋ ਹੀ ਇੱਕ ਜਸਵੰਤ ਜਿਹੜਾ ਸੀ ਨਾ, ਹਾਂਜੀ, ਇਹੋ ਹੀ ਇਹ ਮੇਰੇ ਨਾਲ ਪੜ੍ਹਦਾ ਸੀ, ਤੇ ਇਹਦਾ ਹੀ ਨਾਮ ਮੈਨੂੰ ਯਾਦ ਹੈ, ਉਹ ਨਹੀਂ ਕਿਸੇ ਦਾ। ਅੱਛਾ। ਉਹ ਤਾਂ ਨਾਂ ਪੂਰਨ ਸੀ। ਉਹ ਤੇ ਫੌਤ ਹੋ ਗਿਆ ਹੋਣਾ। ਅੱਛਾ। ਉਹ ਤੇ ਸਾਡੇ ਨੂੰ ਅਸੀਂ ਚਾਚਾ ਉਹਨੂੰ ਆਂਦੇ ਸਨ। ਅੱਛਾ। ਸਹੀ। ਤੇ ਹੋਰ ਚੁਮਿਆਰਾਂ ਦੇ ਘਰ ਵੀ ਹੈ ਸੀ ਪਿੰਡ ਦੇ ਵਿੱਚ? ਨਹੀਂ। ਲੁਹਾਰਾਂ ਦੇ ਤੇ ਸਾਡੇ ਰਮਾਨੀਆਂ ਦੇ ਤੇ ਸਕਿਆਂ ਦੇ ਤੇ ਇਹ 3-4 ਕੌਮਾਂ ਸਨ ਬਸ। ਅੱਛਾ। ਚਲੋ ਜੀ, ਇਹ ਪਿੰਡ ਤੱਕ ਤੁਹਾਡੇ ਵੀਡੀਓ ਜਾਏਗੀ, ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡਾ ਪਿੰਡ ਵਿਖਾਈਏ। ਅੱਛਾ। ਤੁਹਾਡੀ ਉੱਥੇ ਕਿਸੇ ਨਾਲ ਰਾਬਤਾ ਕਰਵਾ ਦਈਏ, ਜਿਹੜਾ ਤੁਹਾਡਾ ਯਾਰ ਜਿਹੜਾ ਤੁਹਾਡੇ ਨਾਲ ਪੜ੍ਹਦਾ ਰਿਹਾ, ਸ਼ਾਇਦ ਉਹ ਜਿਉਂਦਾ ਹੋਵੇ। ਅਗਰ ਉਹ ਜਿਉਂਦਾ ਹੋਇਆ, ਤੁਸੀਂ ਗੱਲ ਕਰਨਾ ਚਾਹੋਗੇ ਉਹਦੇ ਨਾਲ? ਆਹੋ, ਗੱਲਾਂ ਕਰੋਗੇ ਆਪਣੀਆਂ? ਆਹੋ, ਤੇ ਫਿਰ ਪੁੱਛੋ ਵੀ ਸੁਣਾ ਹੁਣ ਤੂੰ ਤਾਂ ਮੈਂ ਪੜ੍ਹਦੇ ਸਾਂ, ਤੇ ਹੁਣ ਤੇਰਾ ਕੀ ਹਾਲ ਆ। ਤੇ ਅੱਛਾ, ਮੈਨੂੰ ਪਤਾ ਚੱਲਿਆ ਤੁਸੀਂ ਹੀਰ ਵੀ ਬੜੀ ਸੋਹਣੀ ਪੜ੍ਹ ਲੈਂਦੇ ਹੋ। ਹੀਰ ਇਹ ਆ ਵੀ ਹੀਰ ਇੰਨੀ ਕੁ ਪੜ੍ਹਦਾ ਆਵਾਜ਼ ਨਾਲ ਨਹੀਂ ਪੜ੍ਹੀ ਜਾਂਦੀ। ਉਹ ਵੀ ਤੈਨੂੰ ਕੀ ਕਹਾਣੀ ਸੁਣਾਵਾਂ। ਜਿਹੜੇ ਸਾਡਾ ਵਿਆਹ ਹੋ ਗਿਆ ਨਾ, ਤੇ ਦੋਵੇਂ ਜੀ ਬਿਮਾਰ ਹੋ ਗਏ, ਉਹਦੇ ਢਿੱਡ 'ਚ ਪੀੜ ਹੋਏ ਤੇ ਢਿੱਡ ਪੀੜ ਹੋਏ ਟੱਟੀ, ਤੇ ਮੈਂ ਖੇਡਣ ਲੱਗ ਪਿਆ। ਮੈਂ ਖੇਡਦਾ ਰਿਹਾ ਉਹ ਆਖਰ ਇਹ ਕਾਲੇ ਇਲਮ ਦੇ ਤਵੀਤ ਆ। ਅੱਛਾ। ਉਹ ਕਰਦਿਆਂ ਕਰਾਉਂਦਿਆਂ ਉਹ ਸ਼ਾਹ ਸਾਹਿਬ ਵਾਲੇ ਸ਼ਾਹ ਸਾਹਿਬ ਆਏ ਨੇ, ਉਹ ਕਿਸੇ ਦੇ ਘਰ ਮਰੀਜ਼ ਦੇ, ਤੇ ਮਰੀਜ਼ ਨਾਲ ਮੈਨੂੰ ਕੰਮ ਸੀ। ਮੈਂ ਗਿਆ ਜਿਸ ਵੇਲੇ, ਤੇ ਮੈਨੂੰ ਆਦਾ ਬੈਠ ਕੇ ਜਬਾਓ। ਜਿਹੜੇ ਅੱਗੇ ਉਹ ਬੈਠੇ, ਮੈਂ ਜਿਹੜੇ ਨਾ ਸਲਾਮ ਉਹਨਾਂ ਨੂੰ ਕੀਤਾ ਜੇ ਹੱਥਾਂ 'ਤੇ ਹੱਥ, ਤੇ ਮੈਨੂੰ ਆਦਾ ਤੇਰਾ ਟੱਬਰ ਕਿਤੇ ਮੰਗਿਆ ਸੀ? ਮੈਂ ਜੀ ਮੰਗਿਆ ਸੀ। ਆਂਦਾ ਉਹਨਾਂ ਤੈਨੂੰ ਤਵੀਤ ਪਾਏ ਨੇ, ਤੁਹਾਡੇ ਕੋਲ ਲਹੂ ਦੇ ਛੱਟੇ ਨਹੀਂ ਵਜੇ, ਤੁਹਾਡੇ ਕੋਲ ਮੋਟਾ ਗੋਸ਼ ਨਹੀਂ ਸੁੱਟਿਆ। ਉਹਨੇ ਨਿੱਕੀਆਂ ਗੱਲਾਂ ਦੱਸੀਆਂ ਮੈਨੂੰ, ਤੇ ਉਹ ਘਰ ਦੀ ਭੂਆ ਸੀ। ਅੱਛਾ। ਘਰ ਦੀ ਸਕੀ ਭੂਆ ਸੀ, ਮੇਰੀ ਮਾਸੀ ਲੱਗਦੀ ਸੀ। ਤੇ ਮੈਨੂੰ ਇੱਕ ਦਿਨ ਆਂਦੀ ਆ ਵੀ ਤੈਨੂੰ ਕੀ ਹੁੰਦਾ? ਮੈਂ ਮਾਸੀ ਮੇਰੇ ਵਜੂਦ ਤੇ ਭਾਰ ਰਹਿੰਦਾ। ਅੱਛਾ, ਤੈਨੂੰ ਮੈਂ ਕਿਤੇ ਖੜਾਂਗੀ। ਮੈਨੂੰ 5-6 ਜਣੇ ਰਲ ਕੇ ਚੱਲ ਗਏ ਮਨ ਵਾਲੇ। ਉੱਥੇ ਹੈਗਾ ਸੀ ਹਿੰਬੂ ਕੀ ਟਿੱਬੀ ਪਿੰਡ, ਉੱਥੇ ਮੈਨੂੰ ਇੱਕ ਘਰ ਬਿਠਾ ਕੇ ਤੇ ਆਂਦੀ ਆ ਤੈਨੂੰ ਅੱਧੇ ਘੰਟੇ ਬਾਅਦ ਫਿਰ ਬੁਲਾਵਾਂਗੇ। ਅੱਧੇ ਘੰਟੇ ਬਾਅਦ ਉਹਨਾਂ ਬੁਲਾਇਆ, ਤੇ ਉਹਨੇ ਪਹਿਲਾਂ ਉਹਨੂੰ ਬਾਬੇ ਨੂੰ ਦੱਸ ਦਿੱਤਾ ਵੀ ਉਹਨੂੰ ਕੋਈ ਗੱਲ ਨਾ ਦੱਸੀ। ਜਿਹੜੇ ਮੈਂ ਗਿਆ, ਤੇ ਉਹਨੇ ਆਖਿਆ ਕੋਈ ਨਹੀਂ, ਖੈਰ ਤੂੰ ਦਮ ਕਰਾ ਲਿਆ ਕਰ। ਮੈਂ 3 ਵਾਰੀ ਦਮ ਕਰਾਇਆ, ਤੇ ਉਹਨੇ ਮਨੇ ਕਰਤਾ ਸੀ, ਗੱਲ ਕੋਈ ਨਹੀਂ ਦੱਸੀ, ਆਪੇ ਤੇ ਸਭ ਕੁਝ ਕੀਤਾ ਸੀ ਉਹਨੇ। ਤੇ ਉਹ ਆਹ ਦਿਨ ਆ ਗਏ ਨੇ। ਹੁਣ ਰਾਤ ਦਿਨ ਆਪਣੇ ਜਿਹੜਾ ਜ਼ਿਕਰ ਕਰਦਾ ਨਾ, ਉਹਦੇ ਨਾਲ ਮੈਨੂੰ ਸਕੂਨ ਆ। ਵਾਹ ਜੀ ਵਾਹ,
ਸਹੀ ਹੋ ਗਿਆ। ਤੇ ਇਹਦੀ ਕਿਤਾਬ ਜਿਹੜੀ ਹੈ ਤੇ ਮੈਂ ਪੜ੍ਹੀ ਆ 50 ਸਾਲ 50 ਸਾਲ ਪੜ੍ਹੀ ਹੈ? 50 ਸਾਲ ਪੜ੍ਹੀ ਆ। ਓਹੋ, ਤੁਹਾਨੂੰ ਤਾਂ ਯਾਦ ਹੋਣੀ ਹੈ ਫਿਰ। ਇੱਕ ਦੋ ਹਰਫ ਯਾਦ। ਕੋਈ ਹੈਗਾ ਕੋਈ ਸੁਣਾ ਦਿਓ। ਬਿਸਮਿल्लाहिर्रहमानिर्रहीम। ਮੂੰਹ ਉਤਕੂ ਤੂਤੀਆਂ ਬੋਲਣਾ ਜਰਾ ਠਾਕ ਜ਼ਬਾਨ ਨੂੰ ਗੰਦਿਆ ਹੋਏ। ਰੰਨਾਂ ਵਿੱਚ ਧੰਨਾ ਕਿਆ ਫਸਲ ਬੈਠਾ ਕਿਸੇ ਭਾਗ ਭਰੀ ਨਾ ਚੰਡਿਆ ਈ ਤੇਰੀਆਂ ਖੁਰਦਲੀਆਂ ਸਿਲਤਨ ਸਾਫ ਹੋ ਸਨ ਜਦੋਂ ਝਾੜ ਖਰਾਬ ਤੇ ਰੰਦਿਆ ਹੋਏ। ਵਾਹ ਔਖੇ ਵਕਤ ਕੌਣ ਛਡਾਵ ਸੀ ਤੈਨੂੰ ਮੀਆਂ ਵਾਰ ਸਾਰਾ ਬਿਜਾ ਬੰਦਿਆ ਹੋਏ। ਵਾਹ ਜੀ ਵਾਹ, ਕਮਾਲ ਹੈ। ਜਦੋਂ ਕਿਤਾਬ ਮੈਂ ਪੜ੍ਹਨਾ ਪੈਂਦਾ ਨਾ ਜੀ ਨਹੀਂ ਕਰਦਾ ਟਣ ਅਖੀਰ ਥੱਕ ਕੇ ਲੰਮਾ ਪੈ ਜਾਂਦਾ ਸਾਂ। ਓਏ ਹੋਏ, ਜੀ ਨਹੀਂ ਕਰਦਾ ਅੱਗੋਂ ਮਜ਼ਾ ਜ਼ਿਆਦਾ ਆਉਂਦਾ ਜਾਂਦਾ, ਮਜ਼ਾ ਜ਼ਿਆਦਾ ਆਉਂਦਾ ਜਾਂਦਾ। ਵਾਹ ਜੀ ਵਾਹ, ਇੰਨਾ ਪਿਆਰ ਹੈ ਇਹਦੇ ਵਿੱਚ। ਦਵਾ ਇਹ ਲਿਆ ਕੇ ਥੋੜੀ। ਇਹ ਦੋ ਕੰਮ ਸਵਾਰਦੀ ਆ। ਇੱਕ ਜਾਂ ਦੁਨੀਆ ਦਾ ਇਸ਼ਕ ਲਾ ਦੂ ਜਾਂ ਹਕੀਕੀ ਲਾ ਦੂਗੀ। ਵਾਹ ਜੀ ਵਾਹ। ਅੱਛਾ ਉਹ ਮੈਂ ਖੱਡੀ ਹੁੰਦਾ ਸਾਂ ਉਦੋਂ। ਯੂਬ ਖਾਨ ਨੇ ਪਾਵਰਾਂ ਲੈਣ ਦੀਆਂ ਖੱਡੀਆਂ ਬੰਦ ਹੋ ਗਈਆਂ ਤੇ ਉਦੋਂ ਮੈਂ ਖੱਡੀ ਹੁੰਦਾ ਹਾਂ ਤੇ ਬੰਦਾ ਇੱਕ ਕੰਮ ਤੋਂ ਆਣ ਕੇ ਨਾ ਤੇ ਮੇਰੇ ਕੋਲ ਆਣ ਕੇ ਕਿਤਾਬ ਪੜ੍ਹਦਾ ਸੀ। ਗਰੀਬੀ ਬੜੀ ਸੀ ਤੇ 40 ਸਾਲ ਉਹਦੀ ਉਮਰ ਹੋ ਗਈ ਤੇ ਗਰੀਬੀ ਬੜੀ ਤੇ ਰਿਸ਼ਤਾ ਨਾ ਲੱਭਾ ਉਹਨੂੰ। ਨਾ ਲੱਭਾ। ਜਿਹੜੇ ਉਹਨੇ 20-25 ਦਿਨ ਕਿਤਾਬ ਪੜ੍ਹੀ ਆ ਨਾ ਰਿਸ਼ਤਾ ਆ ਗਿਆ। ਅੱਛਾ ਜਿਸ ਵੇਲੇ ਰਿਸ਼ਤਾ ਆ ਗਿਆ ਤੇ ਉਹਨੇ ਫਿਰ ਹੋ ਗਿਆ ਰਿਸ਼ਤਾ ਤੇ 8 ਮੁੰਡੇ ਤੇ ਕੁੜੀ ਹੋਈ ਤੇ ਮੁੜ ਕੇ ਫੌਤ ਹੋ ਗਿਆ। ਅੱਛਾ 8 ਮੁੰਡੇ? ਆਹ ਵਾਹ ਜੀ ਵਾਹ। ਕੁੜੀ ਤੇ ਮੁੜ ਕੇ ਫੌਤ ਹੋ ਗਿਆ ਤੇ ਮੇਰੇ ਨਾਲ ਕੀ ਬਣਿਆ ਮੈਂ ਵੀ ਕੋਈ 20 ਦਿਨ ਜਿਹੜੇ ਕਿਤਾਬ ਪੜ੍ਹੀ ਤੇ ਮੈਨੂੰ ਕਿਸੇ ਨੇ ਕਿਹਾ ਇਹ ਜਾਂ ਇਸ਼ਕ ਕੀ ਲਊਗੀ ਜਾਂ ਦੁਨੀਆ ਦਾ ਲਊਗੀ। ਮੈਂ ਹੁਣ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਤੇ ਫਿਰ ਦਿਮਾਗ ਮੇਰਾ ਫਿਰ ਗਿਆ। ਫਿਰ ਜਦ ਮੈਂ ਤੇ ਕੁੱਤਿਆਂ ਦੀਆਂ ਲੱਤਾਂ ਕੁੱਟਣ ਲੱਗ ਪਿਆ। ਅੱਛਾ ਜੀ। ਬਸ ਇਹ ਨਹੀਂ ਪਤਾ ਵੀ ਇਹ ਕੁੱਤਾ ਵੱਢੇਗਾ ਜਾਂ ਕੀ ਕਰੇਗਾ। ਡਰ ਹੀ ਨਹੀਂ ਸੀ ਆਉਂਦਾ। ਇਹਨਾਂ ਇਸ਼ਕ ਲੱਗਾ ਵੀ ਡਰ ਨਹੀਂ। ਉਹ ਕੁੱਤੇ ਬਾਜ਼ਾਰ 'ਚ ਮੈਂ ਭੱਜਾ ਫਿਰਾਂ ਰਾਤ ਨੂੰ 10-11 ਵਜੇ 10-11 ਵਜੇ ਮੈਂ ਕੁੱਤਿਆਂ ਦੀਆਂ ਲੱਤਾਂ ਕੁੱਟ ਕੱਟ ਕੇ ਆਣ ਕੇ ਸੌਂਦਾ ਸੀ। ਅਖੀਰ ਮੈਂ ਨਾ ਕਸੂਰ ਚਲੇ ਗਿਆ। ਮੈਂ ਭਲਾ ਜੇ ਉਹ ਕੰਮ ਬਦਲ ਜਾਏ। ਉੱਥੇ ਚਲੇ ਗਿਆ ਤੇ ਉੱਥੇ ਰਾਤ ਨੂੰ ਜਿਹਦੇ ਕੋਲ ਮੈਂ ਗਿਆ ਸਾਂ ਉਹਦੇ ਕੋਲ 3-4 ਬੰਦੇ ਬਹਿੰਦੇ ਸੀ। ਇੱਕ ਲਾਲ ਪੱਗ ਵਾਲਾ ਬਾਬਾ ਆਇਆ ਹੈ। ਮੈਂ ਬਾਬਾ ਜੀ ਇਹ ਮੁਰਸ਼ਿਦ ਖਾਨਾ ਕਿਹੜਾ ਹੈ? ਉਹਨੇ ਆਖਿਆ ਇਹ ਮੁਰਸ਼ਿਦ ਅਸੀਂ ਮਰੀਜ਼ ਸਾਡੇ ਦਰਬਾਰ ਸਾਡਾ। ਮੈਂ ਕਿਹਾ ਫਿਰ ਦਰਬਾਰ ਕਿੱਥੇ ਆ? ਅੱਜ ਸਵੇਰੇ ਆਵੀਂ ਤੇ ਮੈਂ ਵਿਖਾ ਦਿਆਂਗੇ। ਮੈਂ ਸਵੇਰੇ ਗਿਆ ਮੈਂ ਸਵੇਰੇ ਗਿਆ ਜਿਸ ਵੇਲੇ ਤੇ ਮੈਨੂੰ 10-11 ਦਾ ਟਾਈਮ ਹਾਰਟ ਦੇ ਦਿਨ ਤੇ ਗਰਮੀ ਬੜੀ ਅੰਦਰ ਜਿਹੜੇ ਬੜੇ ਆ ਨਾ ਤੇ ਮੇਰਾ ਤੇ ਵਜੂਦ ਇੰਝ ਹੋ ਗਿਆ ਜੇ ਬਰਫ਼ ਜੀ ਨਹੀਂ ਲੱਗਾ ਹੁੰਦਾ। ਅੱਛਾ ਮੈਂ ਦੇਖਣ ਤੇ ਮੈਨੂੰ ਆਂਦਾ ਤੁਰ ਜਾਣਾ ਹੀ। ਮੈਂ ਕਿਹਾ ਮੈਂ ਨਹੀਂ ਜਾਣਾ ਸਾਹਿਬ ਭਈ। ਮੈਂ ਸਾਹਿਬ 'ਚ ਲੰਮਾ ਪੈ ਗਿਆ। ਮੈਨੂੰ ਨਾ ਉਹ 10 ਮਿੰਟ ਬਾਅਦ ਕੰਬਣੀ ਆਈ ਆ। ਅੱਛਾ ਜਿਵੇਂ ਮੇਰਾ ਦੁੱਖ ਨਹੀਂ ਹਟ ਜਾਂਦਾ। ਮੁੜ ਕੇ ਫਿਰ 10 ਮਿੰਟਾਂ ਬਾਅਦ ਆਈ 2 ਕੰਬਣੀਆਂ ਮੈਨੂੰ ਆਈਆਂ। ਫਿਰ ਮੁੜ ਕੇ ਤੇ ਮੈਨੂੰ ਉਦੋਂ ਪਿਸ਼ਾਬ ਨਹੀਂ ਜੋੜ ਪਾਤਾ ਬਾਹਰ ਨਿਕਲਿਆ ਫਿਰ ਮੈਂ। ਤੇ ਉਹ ਦਰਬਾਰ ਉਹ ਬਾਬੇ ਦੇ ਨਾਂ ਹੈਗਾ ਹੈ 4 ਕਿੱਲੇ ਨੇ। 1 ਕਿੱਲੇ 'ਚ ਉਹਦਾ ਦਰਬਾਰ ਹੈ ਤੇ 3 ਕਿੱਲੇ ਦੂਸਰੇ ਜਿਹੜੇ ਵਾਹੁੰਦੇ ਆ ਨਾ ਪੈਲੀ ਹੈ। ਹਾਂਜੀ ਉਹਦੇ 8 ਮੁੰਡੇ ਨੇ। ਅੱਛਾ ਅੱਛਾ। ਉਹ ਮੇਰੇ ਸਾਹਮਣੇ ਨਾ ਇੱਕ ਜਨਾਨੀ ਆਣ ਕੇ ਤੇ ਦਰਬਾਰ ਧੋਣ ਲਈ ਆ। ਬਾਬਾ ਆਂਦਾ ਬੀਬੀ ਇਹ ਦਰਬਾਰ ਨਾ ਧੋ ਤੂੰ ਜਾਂ ਅਸੀਂ ਧੋ ਲਾਂਗੇ ਜਦੋਂ ਧੋ। ਨਹੀਂ ਸਾਡਾ ਵੀ ਇਹ ਕੁਛ ਲੱਗਦਾ। ਉਹ ਆਂਦਾ ਫਿਰ ਇਹਨੂੰ ਲੈ ਜਾਓ ਫਿਰ ਪੁੱਟ ਕੇ ਤੁਹਾਡਾ ਕੋਈ ਲੱਗਦਾ ਲੈ ਜਾਓ ਪੁੱਟ ਕੇ। ਕਰਦਿਆਂ ਕਰਾਉਂਦਿਆਂ ਗਰਮੀ ਸਰਦੀ 'ਚ ਗੱਲਾਂ ਹੋਈਆਂ ਉਹਦੇ ਨਾਲ। ਉਹਨੇ ਜਾ ਕੇ ਉੱਥੇ ਦੱਸਿਆ। ਮੁੜ ਕੇ ਲੜਾਈ ਹੋਈ। ਅੱਛਾ ਲੜਾਈ ਹੋਈ ਉਹ ਦਰਬਾਰ ਤੋਂ। ਹੁਣ ਪਤਾ ਕੇਸ ਚੱਲਦਾ ਸੀ। ਉਸ ਤੋਂ ਬਾਅਦ ਹੋ ਗਿਆ ਜੀ। ਚਲੋ ਜੀ ਬਜ਼ੁਰਗੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਕੋਸ਼ਿਸ਼ ਕਰਾਂਗੇ ਤੁਹਾਡਾ ਉਹ ਯਾਰ ਮਿਲ ਜਾਵੇ, ਤੁਹਾਡਾ ਉਹ ਪਿੰਡ ਵਿਖਾ ਦੇਵੇ ਕੋਈ। ਤੁਹਾਨੂੰ ਅਸੀਂ ਵੀਡੀਓ ਬਣਾ ਕੇ। ਅੱਛਾ ਇੱਕ ਗੱਲ ਤੁਹਾਨੂੰ ਦੱਸਦਾ ਹੈ ਨੁਕਸਾ। ਮੇਰੀ ਨਜ਼ਰ ਘਟ ਗਈ ਸੀ। ਮੈਂ ਤਾਂ ਪਾਉਂਦਾ ਜੀ ਹਲਦੀ ਤੇ ਮੇਰੀ ਨਜ਼ਰ ਹੋ ਗਈ ਜੇ ਸਾਫ਼। ਹਲਦੀ ਕਿੱਥੇ ਪਾਉਂਦੇ ਹੋ? ਅੱਖਾਂ 'ਚ। ਅੱਖਾਂ 'ਚ ਹਲਦੀ ਪਾਉਂਦੇ ਹੋ? ਹਲਦੀ ਪਾਉਂਦਾ ਜੀ ਤੇ ਮੇਰੀ ਨਜ਼ਰ ਘਟ ਗਈ ਸੀ। ਉੱਥੋਂ ਤੱਕ ਦਿਖਦਾ ਨਹੀਂ ਸੀ। ਅੱਛਾ ਤੇ ਮੈਂ ਹਲਦੀ ਪਾਉਂਦਾ ਜੀ। ਉਹਦੇ ਨਾਲ ਰੜਕ ਨਹੀਂ ਪੈਂਦੀ? ਰੜਕ ਤੇ ਹਟਾਉਂਦਾ ਸਕੋਗੇ। ਅੱਛਾ ਹਲਦੀ ਜਿਹੜੀ ਹੈ। ਹਾਂ ਵਾਹ ਜੀ ਵਾਹ। ਵੇਖ ਲਓ ਜੀ ਬਜ਼ੁਰਗਾਂ ਨੂੰ ਇਹ ਕਿਤੇ ਤੁਹਾਨੂੰ ਆਖਿਆ ਕਿ ਇਹਦੀ ਨਜ਼ਰ ਘਟੀ ਹੋਵੇ ਦੱਸੋ ਤੇ ਹਲਦੀ ਹੋਵੇ ਆਪ ਬਣਾਈ। ਅੱਛਾ ਉਹ ਜਿਹੜੀ ਆਪ ਨਹੀਂ ਬਣਾਉਂਦੇ ਘਰ ਲਿਆ ਕੇ ਉਹ ਹੋਵੇ। ਅੱਛਾ ਕਿਵੇਂ ਪਾਉਣੀ ਕਿਵੇਂ ਆ ਵੀ ਦੱਸ ਦਿਓ। ਸਲਾਈ ਨਾਲ। ਅੱਛਾ ਜਿਵੇਂ ਸੁਰਮਾ ਪਾਈਦਾ ਬਸ। ਦਿਨ 'ਚ ਕਿੰਨੀ ਵਾਰੀ ਪਾਈਏ? ਰਾਤ ਨੂੰ ਪਾ ਲਈ ਬਸ ਬੜੀ ਆ। ਅੱਛਾ 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 ਇੱਕੋ ਬੜੀ ਹੈ ਰਾਤ ਨੂੰ। ਚਲੋ ਜੀ ਜਿਹੜੇ ਵੀ ਸਾਡੇ ਦੇਖਣ ਵਾਲੇ ਦੋਸਤ ਨੇ ਨੁਕਸਾ ਅਜ਼ਮਾਉਣ। ਅਗਰ ਕਿਸੇ ਦੀ ਨਜ਼ਰ ਕਮਜ਼ੋਰ ਹੋਈ ਹੈ ਤੇ ਅੱਲਾਹ ਤਾਲਾ ਕਰਮ ਕਰੇਗਾ। ਬਹੁਤ ਮਿਹਰਬਾਨੀ ਬਜ਼ੁਰਗੋ। ਬਹੁਤ ਸ਼ੁਕਰੀਆ।
ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।